ਸਤਿ ਸ਼੍ਰੀ ਅਕਾਲ ਜੀ। ਮੈਂ ਜੈਦੀਪ ਸਿੰਘ, ਪੰਜਾਬੀ ਰੇਡੀਓ USA ਤੋਂ। ਤੇ ਜਿਸ ਤਰ੍ਹਾਂ ਇੱਥੇ ਤੁਸੀਂ ਮਾਹੌਲ ਦੇਖ ਰਹੇ ਹੋ, ਕਿੱਥੇ ਪਿੱਛੇ ਬਾਰਿਸ਼ ਦਾ ਮਾਹੌਲ ਬਣਿਆ ਪਿਆ ਤੇ ਇਹਦੇ ਵਿੱਚ ਅਸੀਂ ਇੱਕ ਸ਼ਖਸੀਅਤ ਨਾਲ ਇੱਥੇ ਜੋ ਆਪਣੇ ਪ੍ਰਧਾਨ ਸਾਹਿਬ ਨੇ ਕਪੂਰਥਲੇ ਦੇ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਆਓ ਜੀ। ਬਾਬਾ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਬਾ ਜੀ ਆਪਣਾ ਨਾਂ ਤੇ ਤੁਸੀਂ ਕਿੱਥੋਂ ਆਏ ਹੋ? ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਸਰਵਣ ਸਿੰਘ, ਜ਼ਿਲ੍ਹਾ ਪ੍ਰਧਾਨ, ਕਪੂਰਥਲਾ ਜੀ। ਹਾਂਜੀ। ਤੇ ਬਾਬਾ ਜੀ ਅੱਜ ਦੀ ਤਰੀਕ ਦੀ ਬੜੀ ਇੰਪੋਰਟੈਂਟ ਸੀਗੀ ਕਿ ਅੱਜ ਫੈਸਲਾ ਆਉਣਾ ਤੇ ਅੱਜ ਫੇਰ ਘੁਮਾ ਫਿਰਾ ਕੇ ਉਹਨਾਂ ਨੇ MSP ਤੇ ਗੱਲ ਲੈ ਲਈ ਤੇ ਉਹਨਾਂ ਨੇ 3 ਬਿੱਲਾਂ ਦੀ ਗੱਲ ਹਜੇ ਤੱਕ ਨਹੀਂ ਕੀਤੀ ਤੇ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਵੇਖੋ ਜੀ, ਜੋ ਸਾਡੀ ਲੀਡਰਸ਼ਿਪ ਸੀ, ਅਸੀਂ ਲਗਾਤਾਰ ਪਿਛੇ 6 ਮੀਟਿੰਗਾਂ 7 ਮੀਟਿੰਗਾਂ ਉਹਨਾਂ ਦੀਆਂ ਹੋਈਆਂ, ਅਸੀਂ ਕਿਸੇ ਮੀਟਿੰਗ ਦੇ ਵਿੱਚ ਨਹੀਂ ਗਏ ਜੀ। ਬਾਈਕਾਟ ਨਾਲ ਰੱਖਿਆ। ਸਾਨੂੰ ਪਹਿਲਾਂ ਦੀਦਾ ਸੀ ਉਹਦੇ ਵਿੱਚੋਂ ਕੁਝ ਨਹੀਂ ਨਿਕਲਣਾ, ਪਰ ਸਾਡੇ ਕੇਡਰ ਦਾ, ਜੋ ਸਾਡੀ ਸੂਬਾ ਕਮੇਟੀ ਦੇ ਸਾਰੇ ਅਹੁਦੇਦਾਰਾਂ ਨੇ ਸਲਾਹ ਕੀਤੀ ਵੀ ਲੋਕ ਇਹ ਸਮਝਦੇ ਆ ਵੀ ਇਹ ਅੜੀਅਲ ਆ, ਇੱਕ ਅੜੀਅਲ ਰਵੱਈਆ ਵਰਤਦੇ ਆ ਤੇ ਗੱਲਬਾਤ ਦੇ ਜ਼ਰੀਏ ਹੀ ਹੱਲ ਹੋਣਾ। ਪਰ ਅਸੀਂ ਉਹਨਾਂ ਨੂੰ ਇਹ ਗੱਲ ਆਖੀ ਆ ਵੀ ਜੋ 3 ਕਾਨੂੰਨ ਬਣਾਏ, ਤੁਸੀਂ ਖੇਤੀ ਕਾਨੂੰਨ ਬਣਾਏ ਆ, ਜਿਸ ਤਰ੍ਹਾਂ ਇੱਕ ਬਿਜਲੀ ਸੋਧ ਬਿੱਲ ਬਣਾਇਆ ਸੀ, ਫਿਰ ਇਹਨਾਂ ਨੇ 1955 ਦਾ ਸੋਧ ਕਰਕੇ ਕਾਨੂੰਨ ਲਿਆਂਦੇ ਆ, ਉਹ ਤਿੰਨੇ ਵਾਪਸ ਲੈ ਲਓ ਤੇ ਆਪਾਂ ਨੂੰ ਗੱਲਬਾਤ ਕਰਨ ਦੀ ਤਾਂ ਜ਼ਰੂਰਤ ਹੀ ਕੋਈ ਨਹੀਂ। ਗੱਲਬਾਤ ਵੇਖੋ ਆਪਾਂ ਉਦੋਂ ਕਰਦੇ ਹਾਂ ਜਦੋਂ ਕੁਝ ਕੱਢਣਾ ਪਾਉਣਾ। ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ ਵੀ ਅਸੀਂ ਲੰਮਾ ਸੰਘਰਸ਼ ਕਰਦੇ ਆਉਣ ਰਹੇ ਹਾਂ ਵੀ ਅਸੀਂ ਕੁਝ ਕੱਢਣਾ ਪਾਉਣਾ ਨਹੀਂਗਾ, ਅਸੀਂ ਇਹਨਾਂ ਕਾਨੂੰਨਾਂ ਨੂੰ ਵਾਪਸ ਕਰਾਓ। ਜਦੋਂ ਵਾਪਸ ਕਰ ਲਓ ਤੇ ਸਾਨੂੰ ਗੱਲਬਾਤ ਦੀ ਕੋਈ ਜ਼ਰੂਰਤ ਨਹੀਂ। ਪਰ ਫਿਰ ਵੀ ਸਾਡੇ ਆਮ ਤੌਰ 'ਤੇ ਜਿਹੜੀ ਆਮ ਭੋਲੀ ਭਾਲੀ ਜਨਤਾ ਦੀ ਵੀ ਤੁਸੀਂ ਮੀਟਿੰਗਾਂ ਦੇ ਵਿੱਚ ਨਹੀਂ ਜਾਂਦੇ, ਪਰ ਸਾਨੂੰ ਪਹਿਲਾਂ ਪਤਾ ਸੀ ਕਿ ਇਹਦੇ ਵਿੱਚੋਂ ਨਿਕਲਣਾ ਕੁਝ ਨਹੀਂ। ਤੇ ਜਿਹੜੇ ਅੱਜ ਨਰਿੰਦਰ ਤੋਮਰ ਜੀ ਜੋ ਨੇ, ਉਹਨਾਂ ਨੇ ਸਾਫ਼ ਬੋਲਤਾ ਹੈ ਕਿ ਇਹ 3 ਬਿੱਲ ਰੱਦ ਨਹੀਂ ਹੋਣਗੇ। ਅਗਲੀ ਮੀਟਿੰਗ ਹੁਣ 8 ਤਰੀਕ ਦੀ ਰੱਖੀ ਗਈ ਹੈ ਤੇ ਹੁਣ ਅਗਲੀ ਮੀਟਿੰਗ 'ਚ ਵੀ ਅਸੀਂ 3 ਬਿੱਲਾਂ ਦੀ ਅਗਰ ਗੱਲ ਨਾ ਹੋਈ ਤੇ ਆਪਣੇ ਜੋ ਕਿਸਾਨ ਭਰਾ ਨੇ ਜੋ ਉਹ ਜਾਣਗੇ ਮੀਟਿੰਗ 'ਚ ਜਾਂ ਨਹੀਂ ਜਾਣਗੇ? ਵੇਖੋ ਜੀ, ਨਰਿੰਦਰ ਤੋਮਰ ਨਾ ਜਿਹੜਾ, ਉਹਨੂੰ ਪੰਜਾਬ ਦਾ ਨਹੀਂ ਪਤਾ ਕਿ ਪੰਜਾਬ ਦੇ ਲੋਕ ਕੀ ਆ। ਪੰਜਾਬ ਦੇ ਲੋਕਾਂ ਨੇ ਮੀਰ ਮੰਨੂ ਨੂੰ ਨਹੀਂ ਮੰਨਿਆ, ਪੰਜਾਬ ਦੇ ਲੋਕਾਂ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਨਹੀਂ ਮੰਨਿਆ, ਪੰਜਾਬ ਦੇ ਲੋਕਾਂ ਨੇ ਮੁਹੰਮਦ ਗੌਰੀ ਨੂੰ ਨਹੀਂ ਮੰਨਿਆ। ਇਹ ਤੋਮਰ ਤਾਮਰ ਕੀ ਆ? ਆਉਣ ਵਾਲਾ ਸਮਾਂ ਜਿਹੜਾ ਉਹ 8 ਤਰੀਕ ਨੂੰ ਵਿਚਾਰਿਆ ਜਾਊਗਾ ਵੀ ਜੇ ਮੀਟਿੰਗ ਦੇ ਵਿੱਚ ਜਾਣਾ ਜਾਂ ਨਹੀਂ ਜਾਣਾ। ਪਰ ਜੋ ਸਾਡਾ ਜਥੇਬੰਦੀ ਨੇ ਵੱਡੇ ਤੌਰ 'ਤੇ, ਜੋ ਸੰਯੁਕਤ ਮੋਰਚੇ ਵਾਲਿਆਂ ਵੀ ਨਾਲ ਸਾਡੇ ਐਲਾਨ ਕੀਤਾ ਕਿ 26 ਤਰੀਕ ਨੂੰ ਇਹ ਅੱਗੇ ਨਮਾਇਸ਼ ਕਰਦੇ ਆ, ਤੋਪਾਂ ਟੈਂਕਾਂ ਦੀ ਲੋਕਾਂ ਨੂੰ ਬਾਹਰ ਵਿਖਾਉਂਦੇ ਆ। ਐਰਕੀ ਕਿਸਾਨਾਂ ਦੇ ਟਰੈਕਟਰ ਲੱਖਾਂ ਦੀ ਤਾਦਾਦ ਦੇ ਵਿੱਚ ਦਿੱਲੀ ਦੀਆਂ ਸੜਕਾਂ ਦੇ ਉੱਤੇ ਕਿਸਾਨਾਂ ਦੇ ਟਰੈਕਟਰਾਂ ਦੀਆਂ ਰੈਲੀਆਂ ਨਿਕਲਣਗੀਆਂ। ਤੇ ਤੁਹਾਨੂੰ ਕੀ ਲੱਗਦਾ ਹੁਣ ਅਗਲੀ ਤਾਰੀਖ ਵਿੱਚ ਮੋਦੀ ਜੀ ਨੂੰ ਆਪ ਆਉਣਾ ਚਾਹੀਦਾ ਜਾਂ ਫਿਰ ਹਜੇ ਵੀ ਉਹ ਆਪਣੇ ਮੰਤਰੀਆਂ ਨੂੰ ਅੱਗੇ ਕਰ ਰਹੇ ਨੇ? ਅਸੀਂ ਵੇਖੋ ਜੀ, ਇਹ ਵੀ ਤੁਹਾਡੀ ਗੱਲ ਜਿਹੜੀ ਆ, ਅਸੀਂ ਪਹਿਲਾਂ ਹੀ ਇਹ ਗੱਲ ਆਖੀ ਆ ਕਿ ਜੋ ਬਿੱਲ ਆ ਇਹ ਪ੍ਰਧਾਨ ਮੰਤਰੀ ਤੋਂ ਘੱਟ ਕਿਸੇ ਦੇ ਵੱਸ ਦਾ ਰੋਗ ਹੀ ਨਹੀਂਗਾ। ਅਸੀਂ ਇਹੋ ਗੱਲ ਉਹਨਾਂ ਨੂੰ ਆਖੀ ਸੀ ਵੀ ਇੱਕ ਦੇ 250-300 ਜਥੇਬੰਦੀ, ਹੁਣ ਤਾਂ ਸ਼ਾਇਦ 500 ਦੇ ਲਾਗੇ ਹੋ ਗਈ ਆ ਪੂਰੇ ਭਾਰਤ ਦੀਆਂ। ਅਸੀਂ ਆਨੇ ਕਿ ਸਾਰੇ ਭਾਰਤ ਦੀਆਂ ਜਥੇਬੰਦੀਆਂ ਵਿੱਚ ਬਹਿਣ, ਪ੍ਰਧਾਨ ਮੰਤਰੀ ਖੁਦ ਮੀਟਿੰਗ ਆਪ ਲਵੇ ਤੇ ਇਹ ਕਾਨੂੰਨ ਵਾਪਸ ਕਰਨ। ਜਿੰਨਾ ਚਿਰ ਪ੍ਰਧਾਨ ਮੰਤਰੀ ਵਿੱਚ ਨਹੀਂ ਬਹਿੰਦਾ, ਜਿਹੜੇ ਛੋਟੇ ਮੰਤਰੀ ਆ ਉਹਨਾਂ ਦੀ ਕਾਹਦ ਹੀ ਕੋਈ ਨਹੀਂ ਗੀ, ਉਹ ਤਾਂ ਸਿਰਫ ਖਿਡਾਉਣੇ ਆ, ਹੈਗਾ ਉਹ ਖੇਡਦੇ ਫਿਰਦੇ ਆ, ਉਹਨਾਂ ਦੀ ਕਾਹਦ ਕੋਈ ਨਹੀਂ ਗੀ। ਅਸੀਂ ਪਹਿਲੇ ਦਿਨ ਤੋਂ ਹੀ ਆਨੇ ਆ ਕਿ ਇਹ ਪ੍ਰਧਾਨ ਮੰਤਰੀ ਦੇ ਲੈਵਲ ਦਾ ਕੰਮ ਆ, ਪ੍ਰਧਾਨ ਮੰਤਰੀ ਵਿੱਚ ਬਵੇ ਤੇ ਵੱਡਾ ਹੌਸਲਾ ਕਰਕੇ ਜਿਹੜਾ ਬੰਦਾ ਗਲਤੀ ਕਰਕੇ ਮੰਨ ਲੈਂਦਾ, ਉਹਦੇ ਨਾਲ ਦਾ ਬੰਦਾ ਕੋਈ ਵੱਡੇ ਜੇਰੇ ਵਾਲਾ ਨਹੀਂ ਹੁੰਦਾ। ਸਾਡਾ ਪ੍ਰਧਾਨ ਮੰਤਰੀ ਆ, ਅਸੀਂ ਉਹਨੂੰ ਮਾੜਾ ਨਹੀਂ ਬੋਲਦੇ ਕਿਉਂਕਿ ਅਸੀਂ ਉਹਨੂੰ ਬਣਾਇਆ ਸਾਡੇ ਲੋਕਾਂ ਨੇ, ਪਰ ਹੁਣ ਵੀ ਕੀਤੀਆਂ ਗਲਤੀਆਂ ਆਪਦੀਆਂ ਬਖਸ਼ਾ ਲਵੇ, ਕਾਨੂੰਨ ਵਾਪਸ ਲੈ ਲਵੇ ਤੇ ਵੱਡਾ ਹੌਸਲਾ ਕਰਕੇ, ਵੱਡਾ ਜੇਰਾ ਕਰਕੇ ਤੇ ਲੋਕਾਂ ਦੇ ਵਿੱਚ ਹੀਰੋ ਬਣੇ, ਕਾਨੂੰਨ ਵਾਪਸ ਲੈ ਗਏ। ਤੇ ਹੁਣ ਜਿਵੇਂ 8 ਤਰੀਕ ਨੂੰ ਵੀ ਕੋਈ ਫੈਸਲਾ ਰੱਬ ਨਾ ਕਰੇ ਨਹੀਂ ਆਉਂਦਾ ਤੇ ਅੱਗੇ ਦੀ ਰਣਨੀਤੀ ਕੀ ਹੋਵੇਗੀ? ਇਹ ਸਾਡੇ ਸੂਬਾ ਕਮੇਟੀਆਂ ਜਿਹੜੀਆਂ ਉਹ ਗੱਲਬਾਤ ਕਰਨਗੀਆਂ ਵੀ ਕੀ ਕਰਨਾ, ਪਰ ਸਾਨੂੰ ਐਂ ਜਾਪਦਾ ਵੀ ਤਿੱਖਾ ਸੰਘਰਸ਼ ਹੋਊਗਾ ਇੱਥੋਂ। ਤੁਹਾਡੇ ਸਾਹਮਣੇ ਇਹ ਸਾਨੂੰ ਉਹ ਦਿਨ ਯਾਦ ਆਉਂਦੇ ਆ, 6-7 ਪੋਹ ਦੀ ਰਾਤ ਚੇਤੇ ਆਉਂਦੀ ਆ ਕਿ ਛੋਟੇ ਛੋਟੇ ਸਾਹਿਬਜ਼ਾਦੇ, ਮਾਤਾ 82 ਸਾਲ ਦੀ ਮਾਂ ਗੁਜ਼ਰੀ, ਇਸ ਤਰ੍ਹਾਂ ਜੰਗਲਾਂ ਦੇ ਵਿੱਚ ਤੁਰੇ ਫਿਰਦੇ, ਇਸ ਤੋਂ ਮੀਂਹ ਪੈ ਰਿਹਾ ਸੀ। ਇਹ ਸਾਨੂੰ ਆ ਇਤਿਹਾਸ ਚੇਤੇ ਕਰਾ ਰਿਹਾ ਵੀ ਸਾਡੇ ਲੋਕ ਦਿੱਲੀ ਦੀਆਂ ਸੜਕਾਂ 'ਤੇ ਤੁਰੇ ਫਿਰਦੇ ਆ, ਉੱਤੋਂ ਮੀਂਹ ਪੈ ਰਿਹਾ। ਜਿੰਨਾ ਚਿਰ ਇਹ ਕਾਨੂੰਨ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਲੋਕ ਪੰਜਾਬ ਨੂੰ ਮੁੜਨ ਵਾਲੇ ਨਹੀਂ ਗੇ।
ਤੇ ਜਿਵੇਂ ਹੁਣ ਤਰੀਕਾ ਪੈ ਰਹੀਆਂ, ਹੁਣ ਫਿਰ ਅਗਲੀ ਤਰੀਕ ਆ ਗਈ, ਫਿਰ ਉਸ ਤੋਂ ਬਾਅਦ ਹੋਰ ਤਰੀਕਾ ਪੈਣਗੀਆਂ, ਤੇ ਉਹਨਾਂ ਦਾ ਏਜੰਡਾ ਐ ਤਾਂ ਨਹੀਂਗਾ ਕਿ ਤੁਹਾਡਾ ਸਬਰ ਤੋੜਿਆ ਜਾਏ। ਉਹਨੇ ਇਹ ਉਹਨਾਂ ਨੂੰ ਇਹ ਭੁਲੇਖਾ, ਬਹੁਤ ਵੱਡਾ ਭੁਲੇਖਾ। ਸਾਡਾ ਸਬਰ ਜਿਹੜਾ ਉਹ ਸਤਿਗੁਰੂ ਪਾਤਸ਼ਾਹ ਸਾਡੇ ਸਿਰ ਤੇ ਆ। ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਨਾਲ 40 ਸਿੰਘ ਸੀ ਤੇ ਉਹਨਾਂ ਦਾ ਤਾਂ ਨਹੀਂ ਹੌਸਲਾ ਟੁੱਟਾ। ਅਸੀਂ ਤੇ ਮਹਾਰਾਜ ਦੀ ਕਿਰਪਾ, ਸਤਿਗੁਰੂ ਪਾਤਸ਼ਾਹ ਨੇ ਆਖਿਆ ਵੀ ਇਹਨਾਂ ਪੁੱਤਾਂ ਦੀ ਮੈਂ ਸਿਰਾਂ ਤੇ ਨੀਂਹ ਰੱਖਦੀ ਆ ਤੇ ਜੀਵਤ ਕਈ ਹਜ਼ਾਰ। ਅਸੀਂ ਤੇ ਬਹੁਤ ਹੁਣ ਲੱਖਾਂ ਹਜ਼ਾਰਾਂ ਦੀ ਗਿਣਤੀ 'ਚ ਹੋ ਗਏ ਆ, ਲੱਖਾਂ ਕਰੋੜਾਂ ਨੂੰ ਉੱਪੜਨ ਵਾਲੇ ਆ। ਸਾਡਾ ਉਹ ਸਿਦਕ ਪਰਖਦਾ। ਇਸੇ ਤਰ੍ਹਾਂ ਹੀ ਪੱਟੀ ਦੀ ਜੇਲ੍ਹ ਵਿੱਚ ਮੀਰ ਮੰਨੂ ਵੀ ਸਿਦਕ ਪਰਖਦਾ ਸੀ, ਤੇ ਪਰ ਉਹ ਸਾਡੀਆਂ ਮਾਈਆਂ ਸਵਾ ਮਨ ਦੇ ਪੀਸਣ ਵਾਲੀਆਂ ਉਹ ਇਹਦੇ ਸਿਦਕ ਤੋਂ ਪਾਰ ਹੋਈਆਂ ਸੀ। ਹੁਣ ਉਹ ਕੁਛ ਅਸੀਂ ਕਰਾਂਗੇ, ਇਹ ਜੋ ਮਰਜ਼ੀ ਕਰਦੇ ਫਿਰਨੇ, ਸਿਦਕ ਸਾਡਾ ਡਲਾ ਨਹੀਂ ਸਕਦੇ। ਜਿਵੇਂ ਕੰਮ ਲੰਮਾ ਕਰਨਗੇ ਤਿਵੇਂ ਸਾਡਾ ਸਿਦਕ ਪੱਕਾ ਹੁੰਦਾ ਜਾਊ। ਸੰਗਤ ਵੱਧਦੀ ਜਾਂਦੀ ਆ। ਪਿਛੇ ਪਿੰਡਾਂ ਦੇ ਵਿੱਚ ਅਸੀਂ ਰੋਕ ਕੇ ਲੋਕਾਂ ਨੂੰ ਰੱਖਿਆ ਕਿ ਅਸੀਂ 15 ਦਿਨਾਂ ਦੇ ਟਰਨ ਬਾਈ ਟਰਨ ਆ ਰਹੇ ਹਾਂ। ਹੋਰ ਜਥੇਬੰਦੀਆਂ ਜਿਹੜੀਆਂ ਉਹਨਾਂ ਦੇ ਆਪ ਦਾ ਪ੍ਰੋਸੀਜਰ ਆ, ਸਾਡੀ ਜਥੇਬੰਦੀ ਨੇ 3-3 4-4 ਜ਼ਿਲ੍ਹੇ ਲਾਏ ਆ। ਲਗਾਤਾਰ ਅਸੀਂ 3-3 ਜ਼ਿਲ੍ਹੇ ਆਉਂਦੇ ਆ ਤੇ 15-15 ਦਿਨ ਲਾ ਕੇ ਸਾਡਾ 12 ਤਰੀਕ ਨੂੰ ਟਰਨ ਪੂਰੀ ਹੋ ਜਾਣੀ ਆ। 12 ਤਰੀਕ ਨੂੰ ਤਰਨਤਾਰਨ ਆ ਜਾਣਾ, ਉਦੋਂ ਪਿੱਛੋਂ ਫਿਰ ਅੰਮ੍ਰਿਤਸਰ ਆ ਜਾਣਾ, ਫਿਰ ਫਿਰੋਜ਼ਪੁਰ ਆ ਜਾਣਾ, ਫਿਰ ਜਲਾਲਾਬਾਦ ਫਾਜ਼ਿਲਕਾ ਆ ਜਾਣਾ। ਇਸ ਕਰਕੇ ਇਹ ਮਤ ਸੋਚਣ ਵੀ ਅਸੀਂ ਇਹਨਾਂ ਨੂੰ ਸਹਾਲਾਂਗੇ, ਅਸੀਂ ਉਵੇਂ ਸਾਡੇ ਇਰਾਦੇ ਮਜ਼ਬੂਤ ਹੋ ਰਹੇ ਆ। ਅਸੀਂ ਚੜ੍ਹਦੀ ਕਲਾ 'ਚ ਰਵਾਂਗੇ। ਜਿੰਨਾ ਚਿਰ ਕਾਨੂੰਨ ਇਹ ਵਾਪਸ ਨਹੀਂ ਲੈਂਦਾ ਉਹਨਾਂ ਚਿਰ ਅਸੀਂ ਦਿੱਲੀੋਂ ਜਾਣ ਵਾਲੇ ਨਹੀਂਗੇ। ਤੇ ਜਿਵੇਂ ਵੇਖਿਆ ਜਾ ਰਿਹਾ ਕਿ ਸਾਰੇ ਬਾਰਡਰ ਤੇ ਧਰਨੇ ਲੱਗ ਰਹੇ ਨੇ, ਤੇ ਅੱਜ ਆਇਆ ਕਿ ਰਿਵਾੜੀ ਦੇ ਵਿੱਚ ਆਂਸੂ ਗੈਸ ਦੇ ਗੋਲੇ ਸਿੱਟੇ ਗਏ। ਸੁਪਰੀਮ ਕੋਰਟ ਵੱਲੋਂ ਆਰਡਰ ਆ ਗਿਆ ਹੈ ਕਿ ਤੁਸੀਂ ਧਰਨਾ ਕਰ ਸਕਦੇ ਹੋ, ਤੁਹਾਨੂੰ ਕੋਈ ਰੋਕ ਟੋਕ ਨਹੀਂ ਹੋਏਗੀ, ਬਟ ਫਿਰ ਵੀ ਪੁਲਿਸ ਵੱਲੋਂ ਇੰਨਾ ਜ਼ੁਲਮ ਕੀਤਾ ਜਾ ਰਿਹਾ ਕਿਸਾਨਾਂ ਉੱਤੇ। ਇਹਦੇ ਵਿੱਚ ਬਾਰੇ ਤੁਹਾਡੇ ਕੀ ਵਿਚਾਰ ਨੇ? ਇਹਨਾਂ ਦੀ ਮਾਨਸਿਕਤਾ, ਇਹ ਮਾਨਸਿਕਤਾ ਵਾ। ਸਾਡਾ ਸੁਪਰੀਮ ਕੋਰਟ ਇਹ ਗੱਲ ਕਹਿ ਰਿਹਾ, ਸੁਪਰੀਮ ਕੋਰਟ ਨਾ ਵੀ ਕਵੇ, ਪਰ ਫਿਰ ਵੀ ਸਾਨੂੰ ਸਾਡਾ ਅਧਿਕਾਰ ਆ ਧਰਨੇ ਲਾਉਣੇ, ਇਹਨਾਂ ਲੋਕਾਂ ਨੂੰ ਜਗਾਉਣਾ। ਅਸੀਂ ਇਹਨਾਂ ਨੂੰ ਜਗਾਇਆ। ਜੋ ਨਾ ਅਥਰੂ ਗੈਸ ਸੁੱਟੇ ਆ ਉਹ ਘੋਰ ਨਿੰਦਿਆ ਕਰਦੇ, ਉਸ ਗੱਲ ਦੀ ਅਸੀਂ ਨਖੇਦੀ ਕਰਦੇ ਆ। ਮਾੜੀ ਕੀਤੀ ਨਾ, ਪਰ ਉਹ ਸੂਰਮੇ ਦਿਨ ਪਰ ਦਿਨ ਵੱਧਦੇ ਆਏ ਆ। ਇਹਨਾਂ ਨੇ ਇਹ ਉਹਨਾਂ ਨੂੰ ਰੋਕ ਨਹੀਂ ਸਕਣਗੇ। ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹ ਅੱਗੇ ਵਧਣਗੇ। ਫਿਰ ਜਿਵੇਂ ਹੁਣ 8 ਤਰੀਕ ਤੋਂ ਬਾਅਦ 26 ਤਰੀਕ ਨੂੰ ਟਰੈਕਟਰ ਮੋਰਚਾ ਨਿਕਾਲਿਆ ਜਾਏਗਾ, ਤੇ ਉਹਦੇ ਵਿੱਚ ਵੀ ਅਗਰ ਰੋਕ ਟੋਕ ਹੋਈ ਫਿਰ? ਕੋਈ ਰੋਕ ਟੋਕ ਨਹੀਂ ਹੋਣੀ। ਸਾਡਾ ਲਾਲ ਕਿਲ੍ਹਾ ਵਾ। ਅਸੀਂ ਇਸ ਦੇਸ਼ ਦੇ ਵਸਨੀਕ ਆ, ਅਸੀਂ ਕੋਈ ਬਾਹਰੋਂ ਥੋੜ੍ਹੇ ਆਏ ਆ। ਅਸੀਂ ਵੀ ਉਸ ਲਾਲ ਕਿਲ੍ਹੇ ਦੇ ਉੱਤੇ ਜਾਵਾਂਗੇ। ਅਸੀਂ ਇਹ ਸੂਬਾ ਕਮੇਟੀ ਨੇ ਐਲਾਨ ਵੇਖੋ ਕੀ ਕਰਦੇ ਆ। ਉਹਨਾਂ ਨੇ ਤਿਰੰਗਾ ਝੰਡਾ ਲਹਿਰਾਉਣਾ ਜਾਂ ਕਿਸਾਨਾਂ ਦੇ ਝੰਡੇ ਲਹਿਰਨਗੇ। ਇਹ ਸੂਬਾ ਕਮੇਟੀ ਨੇ ਆਪ ਦਾ ਫੈਸਲਾ ਕਰਨਾ। ਇਹ ਸਾਨੂੰ ਲਾਲ ਕਿਲ੍ਹੇ ਤੇ ਜਾਣ ਤੋਂ ਰੋਕ ਨਹੀਂ ਸਕਦੇ। ਜੇ ਰੋਕਣਗੇ ਇਹ ਖਤਮ ਹੋ ਜਾਣਗੇ। ਆਉਣ ਵਾਲੇ ਸਮੇਂ ਦੇ ਇਹ ਖਤਮ ਹੋ ਜਾਣਗੇ। ਜੇ ਕਿਸਾਨਾਂ ਨਾਲ ਇਹ ਭਿੜ ਰਹੇ ਨਾ, ਇਹਨਾਂ ਦਾ ਬਹੁਤ ਭਾਰੀ ਨੁਕਸਾਨ ਹੋਊਗਾ। ਅੱਛਾ, ਜਿਵੇਂ ਦੇਖਿਆ ਜਾਏ ਅਡਾਨੀ ਨੇ ਆਪਣੇ ਪੰਜਾਬ, ਹਰਿਆਣਾ, ਯੂਪੀ ਸਾਈਡ ਪਲਾਂਟ ਪਹਿਲਾਂ ਤੋਂ ਲਗਾ ਚੁੱਕੇ ਨੇ ਇਸ ਚੀਜ਼ ਉੱਤੇ, ਤੇ ਹੁਣ ਅਗਰ ਮੋਦੀ ਵਾਪਸ ਲੈਣਾ ਵੀ ਚਾਹੇ ਬਿੱਲ ਤਾਂ ਵੀ ਨਹੀਂ ਲੈ ਸਕਦਾ, ਕਿਉਂਕਿ ਪਿੱਛੋਂ ਉਹਨੂੰ ਪ੍ਰੈਸ਼ਰ ਆ ਰਿਹਾ ਕੋਆਪਰੇਟ ਵੱਲੋਂ। ਵੇਖੋ ਜੀ, ਇਹ ਤਾਂ ਆਪਾਂ ਨੂੰ ਦੀਦਾ ਹੀ ਆ ਕਿ ਉਹ ਦੋ ਧਿਰਾਂ ਜਿਹੜੀਆਂ ਉਹ ਤਗੜੀਆਂ, ਉਹਨਾਂ ਕੋਲ ਰਜਵੇਂ ਫੰਡ ਲੈਂਦੇ ਆ, ਉਹਨਾਂ ਦੇ ਪੈਸਿਆਂ ਨਾਲ ਹਵਾਈ ਜਹਾਜ਼ਾਂ ਦੀਆਂ ਸੈਰਾਂ ਕਰਦਾ। ਇਸੇ ਕਰਕੇ ਹੁਣ ਉਹ ਗੱਲ ਬਣੀ ਆ ਵੀ ਮੂੰਹ 'ਚ ਕੋੜ ਕਰ ਲਈ ਆ। ਜੇ ਖਾਂਦਾ ਤੇ ਕੋੜ ਹੁੰਦਾ, ਤੇ ਜੇ ਛੱਡਦਾ ਤੇ ਲਾਜ ਲੱਗਦੀ ਆ। ਇਹ ਭਾਵੇਂ ਕਿੰਨੇ ਪਲਾਂਟ ਸਾਡੇ ਵੀ ਡਬਰੂ ਵਾਲੇ ਮੋਗੇ ਬਣਾਇਆ ਇਹਨਾਂ ਨੇ ਪੰਜਾਬ 'ਚ, ਉਹ ਵੀ ਕਿਸਾਨਾਂ ਨੇ ਬੰਦ ਕੀਤਾ। ਉਹਦੇ ਵਿੱਚ ਵੀ ਹੁਣ ਉਹ ਇਹ ਕੀ ਕਹਿੰਦਾ ਕਿ ਸਰਕਾਰ ਦੇ ਰੱਖ ਰਖਾਅ ਵਾਸਤੇ ਹੀ ਬਣਾਏ ਆ। ਉਹਦੇ ਉੱਤੇ ਲੰਮਾ ਸਮਾਂ ਕਿਸਾਨਾਂ ਦਾ ਮੋਰਚਾ ਲੱਗਾ ਰਿਹਾ, ਉਹ ਵੀ ਬੰਦ ਕੀਤਾ। ਤੇ ਜੇ ਹੋਰ ਵੀ ਕਿਤੇ ਯੂਪੀ ਜਾਪੀ 'ਚ ਕਦੇ ਵੀ ਹੋਣਗੇ ਤੇ ਉੱਥੋਂ ਦੀਆਂ ਕਿਸਾਨ ਜਥੇਬੰਦੀਆਂ ਉਹ ਵੀ ਬੰਦ ਕਰਨਗੀਆਂ। ਇਹ ਜਿੰਨੇ ਮਰਜ਼ੀ ਪਲਾਂਟ ਬਣਾ ਲੈਣ, ਇਹਨਾਂ ਦੇ ਪਲਾਂਟ ਬਿਲਕੁਲ ਨਹੀਂ ਚੱਲਣ ਦੇਣੇ। ਤੇ ਗੱਲ ਕਰੀਏ 60 ਤੋਂ 70% ਕਿਸਾਨ ਬੰਦਾ ਇੱਥੇ ਹੈਗਾ, ਤੇ ਜਿਹੜੇ 20 ਤੋਂ 30% ਪਿੱਛੇ ਹੈਗੇ ਨੇ, ਤੁਸੀਂ ਤੁਹਾਡੀ ਉਹਨਾਂ ਨਾਲ ਗੱਲ ਹੋ ਪਾ ਰਹੀ ਹੈ ਕਿ ਉਹਨਾਂ ਤੇ ਕੋਈ ਕਿਸ ਚੀਜ਼ ਦਾ ਦਬਾਅ ਤੇ ਨਹੀਂ ਪਾਇਆ ਜਾ ਰਿਹਾ? ਅਸੀਂ ਆ 5 ਮਿੰਟ ਬਾਅਦ ਹੁਣੇ ਫੋਨ ਕੱਟ ਕੇ ਹਟੇ ਆ। ਉਹ ਪੁੱਛ ਰਹੇ, ਸਾਰਾ ਹਾਲਾਤ ਵਿਖਾ ਰਹੇ ਆ। ਅਸੀਂ ਉਹਨਾਂ ਨੂੰ ਜਿਹੜੇ ਪਿਛਲੇ ਸਾਡੇ 40% ਕਿਸਾਨ ਪਿੱਛੇ ਰੋਕੇ ਆਪ, ਅਸੀਂ ਉਹਨਾਂ ਤੇ ਕੋਈ ਦਬਾਅ ਨਹੀਂ, ਕਿਉਂ ਕਿ ਅਸੀਂ ਇੱਥੇ ਬੈਠੇ ਆ। ਸਾਡੇ ਮਾਂ ਪਿਓ ਤੇ ਸਾਡੇ ਭੈਣ ਭਰਾਵਾਂ ਤੇ ਕਿਹੜਾ ਦਬਾਅ ਪਾ ਸਕਦਾ? ਅਸੀਂ ਉਹਨਾਂ ਨੂੰ ਆਪ ਰੋਕਿਆ, ਆਪਦੇ ਭਾਈਚਾਰੇ ਸਾਰੇ ਨੂੰ, ਵੀ ਤੁਸੀਂ ਟਰਨ ਬਾਈ ਟਰਨ ਆਓ। ਇਹ ਜਿਹੜਾ ਇਹ ਸੋਚਦੇ ਹਨ ਵੀ ਹੋ ਜਾਣਗੇ, ਤੇ ਅਸੀਂ ਵੀ ਉਹੋ ਤਰਤੀਬ ਸੋਚ ਲਈ ਆ। ਉਸੇ ਹਿਸਾਬ ਨਾਲ ਅਸੀਂ ਚੱਲਾਂਗੇ। ਅਸੀਂ ਲਗਾਤਾਰ 2024 ਰੱਖ ਕੇ ਇਹਨਾਂ ਨੂੰ ਅਸੀਂ ਟੱਕਰ ਦੇਵਾਂਗੇ। ਠੀਕ ਹੈ ਜੀ। ਸੋ ਉਮੀਦ ਕਰਦੇ ਹਾਂ ਕਿ
ਜਿਹੜਾ ਹੁਣ ਅਗਲੀ ਤਰੀਕ ਆਉਣ ਵਾਲੀ ਹੈ ਉਹਦੇ ਤੇ ਵੀ ਹਿੱਕ ਤੇ ਫੈਸਲੇ ਹੋਣ, ਆਪਣੇ ਹੱਕ ਤੇ ਫੈਸਲੇ ਹੋਣ, ਤੇ ਜਿਹੜੇ ਕਿਸਾਨ ਭਰਾ ਨੇ ਜੋ ਇੰਨੀ ਠੰਡ ਵਿੱਚ ਇੰਨੀ ਬਾਰਿਸ਼ ਵਿੱਚ ਇੱਥੇ ਬੈਠੇ ਹੋਣੇ ਆਪਣੇ ਆਪਣੇ ਘਰੀ ਜਾਣ। ਧੰਨਵਾਦ। ਮੈਂ ਜੈਦੀਪ ਸਿੰਘ, ਕੈਮਰਾਮੈਨ ਸਰਾਂਸ਼ ਅਰੋੜਾ ਦੇ ਨਾਲ। ਥੈਂਕ ਯੂ।